ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਜਾਂ ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤਾਂ ਉਹਨਾਂ ਦਾ ਨੰਬਰ ਹੈ 415 909 0503। ਤੇ ਬਿਸਲਾ ਫੈਮਿਲੀ ਫ੍ਰੈਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੀਆਂ 2019 ਤੇ 2021 ਦੀਆਂ ਫੈਡਰਲ ਚੋਣਾਂ ਹੋਈਆਂ ਤੇ ਉਹਦੇ ਵਿੱਚ ਚੀਨੀ ਦਖਲ ਦੇ ਜਿਹੜੇ ਦੋਸ਼ ਲੱਗ ਰਹੇ ਨੇ, ਉਹਨਾਂ ਨੂੰ ਲੈ ਕੇ ਜਿਹੜੀ ਸਿਆਸਤ ਪੱਖੀ ਹੋਈ ਹੈ ਉਹਦੇ ਤੋਂ ਸ਼ੁਰੂਆਤ ਕਰਾਂਗੇ। ਇਸੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਦਬਾਅ ਦਾ ਸਾਹਮਣਾ ਕਰ ਰਹੀ ਲਿਬਰਲ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੋਣਾਂ ਦੇ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਦੀ ਜਾਂਚ ਦਾ ਐਲਾਨ ਕਰ ਦਿੱਤਾ ਹੈ। ਟਰੂਡੋ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ, ਨਿਊਜ਼ ਕਾਨਫਰੰਸ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸੁਤੰਤਰ ਜਥੇਬੰਦੀ ਚੋਣ ਦਖਲਅੰਦਾਜ਼ੀ ਤੇ ਆਪਣੇ ਜਾਂਚ ਕਰੇਗੀ ਤੇ ਆਪਣੀ ਰਿਪੋਰਟ ਦੇਵੇਗੀ, ਜਿਸ ਦੇ ਕੋਲ ਇੱਕ ਵਿਆਪਕ ਫਤਵਾ ਹੋਵੇਗਾ ਅਤੇ ਦਖਲਅੰਦਾਜ਼ੀ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਮਾਹਰ ਜਿਹੜੇ ਨੇ ਉਹ ਸਿਫਾਰਸ਼ਾਂ ਕਰਨਗੇ। ਇਹਦੇ ਨਾਲ ਹੀ ਜਿਹੜੀ ਆ ਦੂਜੇ ਪਾਸੇ NDP ਆਗੂ ਜਗਮੀਤ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਪੀਰੇ ਪੋਲੀਐਬ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਜਾਂਚ ਹੈ ਉਹ ਕਾਫੀ ਨਹੀਂ ਹੈ। ਲੋਕ ਇਸ ਮਾਮਲੇ ਦੇ ਵਿੱਚ ਪਬਲਿਕ ਇਨਕੁਆਇਰੀ ਚਾਹ ਰਹੇ ਨੇ ਤੇ ਟਰੂਡੋ ਉਸ ਗੱਲ ਨੂੰ ਸਾਈਡਲਾਈਨ ਕਰਕੇ, ਟਰੂਡੋ ਉਸ ਮੰਗ ਨੂੰ ਸਾਈਡਲਾਈਨ ਕਰ ਰਹੇ ਨੇ। ਤੇ ਇਹ ਸਰਕਾਰ ਜਿਹੜੀ ਹੈ, ਇਹ ਪਹਿਲਾਂ ਵੀ ਉਹਨਾਂ ਨੇ ਕਿਹਾ ਕਿ ਪਹਿਲਾਂ ਇਸ ਗੱਲ ਤੇ ਨਹੀਂ ਆ ਰਹੀ ਸੀ ਸਰਕਾਰ ਕਿ ਵਾਕਈ ਚੋਣਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਕੋਈ ਦਖਲਅੰਦਾਜ਼ੀ ਹੋਈ ਹੈ। ਪਰ ਕਹਿੰਦੇ ਕਿ ਹੁਣ ਸਰਕਾਰ ਕਹਿੰਦੀ ਕਿ ਅਸੀਂ ਜਾਂਚ ਕਰਾਵਾਂਗੇ, ਪਰ ਅਸੀਂ ਲਗਾਤਾਰ ਇਸ ਮਸਲੇ ਨੂੰ ਲੈ ਕੇ ਪਬਲਿਕ ਇਨਕੁਆਇਰੀ ਤੇ ਅੜੇ ਹੋਏ ਆ। ਸੋ ਹੁਣ ਦੂਜੇ ਪਾਸੇ ਜਿਹੜੀ ਲੋਕਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ, ਰਿਸਰਚ ਕੋ ਦੀ ਗੱਲ ਕਰਾਂਗੇ। ਉਹਨਾਂ ਨੇ ਇੱਕ ਸਰਵੇਖਣ ਕਰਵਾਇਆ ਤੇ ਉਹਦੇ ਵਿੱਚੋਂ ਹਰੇਕ 5 ਦੇ ਵਿੱਚੋਂ 3 ਕੈਨੇਡੀਅਨ ਇਹ ਗੱਲ ਮੰਨਦੇ ਆ ਕਿ ਇਸ ਸਦੀ ਦੇ ਵਿੱਚ ਫੈਡਰਲ ਚੋਣਾਂ ਉੱਤੇ ਵਿਦੇਸ਼ੀ ਸਰਕਾਰਾਂ ਦਾ ਪ੍ਰਭਾਵ ਰਿਹਾ। ਇਸ ਦੇ ਵਿੱਚ ਵੀ ਸਭ ਤੋਂ ਵੱਧ ਦੇਸ਼ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁਲਕਾਂ ਦੇ ਵਿੱਚ ਚੀਨ ਅਤੇ ਰੂਸ ਸਿਖਰ ਤੇ ਮੰਨੇ ਗਏ ਨੇ। ਸਰਵੇਖਣ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ 64% ਕੈਨੇਡੀਅਨ ਇਸ ਮਾਮਲੇ ਦੀ ਆਜ਼ਾਦਾਨਾ ਜਾਂਚ ਦੇ ਹੱਕ ਦੇ ਵਿੱਚ ਨੇ, ਜਦਕਿ 21 ਜਣੇ ਇਸ ਦੇ ਵਿਰੋਧ ਦੇ ਵਿੱਚ ਨੇ ਤੇ 15% ਨੇ ਹਲੇ ਇਹਦੇ ਬਾਰੇ ਕੁਝ ਵੀ ਤੈਅ ਨਹੀਂ ਕੀਤਾ। ਉਧਰ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਨੈਸ਼ਨਲ ਸਿਕਿਉਰਿਟੀ ਦੇ ਪੱਖ ਲੈਣ ਤੋਂ ਬਾਅਦ ਸਾਹਮਣੇ ਆਈਆਂ ਰਿਪੋਰਟਾਂ ਤੋਂ ਇਹ ਦੋਸ਼ ਲਾਇਆ ਗਿਆ ਕਿ 2019 ਤੇ 21 ਦੀਆਂ ਫੈਡਰਲ ਚੋਣਾਂ ਦੇ ਵਿੱਚ ਚੀਨ ਨੇ ਦਖਲ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਟਰੂਡੋ ਵੀ ਇਸ ਜਾਂਚ ਦੇ ਹੱਕ ਦੇ ਵਿੱਚ ਨਹੀਂ ਸਨ, ਪਰ ਹੁਣ ਚਫੇਰੋਂ ਪੈ ਰਹੇ ਦਬਾਅ ਤੋਂ ਬਾਅਦ ਉਹਨਾਂ ਨੇ ਵੀ ਆਪਣੀ ਸੁਰ ਬਦਲੀ ਲੱਗਦੀ ਹੈ। ਸੋ ਇਸੇ ਦਰਮਿਆਨ ਪੀਰੇ ਪੋਲੀਐਵ ਜਿਹੜੇ ਕਿ ਕੰਜ਼ਰਵੇਟਿਵ ਆਗੂ ਨੇ, ਉਹਨਾਂ ਨੇ ਵੀ ਇਸ ਮਸਲੇ ਨੂੰ ਪੂਰਾ ਚੁੱਕਿਆ ਹੋਇਆ ਤੇ ਇਹਦੇ ਨਾਲ ਨਾਲ ਜਿਹੜੇ NDP ਆਗੂ ਨੇ ਜਗਮੀਤ ਸਿੰਘ, ਉਹ ਵੀ ਲਗਾਤਾਰ ਇਸ ਮਸਲੇ ਤੇ ਲਿਬਰਲ ਸਰਕਾਰ ਨੂੰ ਘੇਰ ਰਹੇ ਨੇ। ਪਿਛਲੇ ਦਿਨੀ ਇਸ ਗੱਲ ਦੀ ਵੀ ਚਰਚਾ ਸੀ ਕਿ ਟਰੂਡੋ ਪਹਿਲਾਂ ਜਿਸ NGO ਦੇ ਨਾਲ ਜੁੜੇ ਹੋਏ ਸਨ, ਜਿਹੜੀ ਟਰੂਡੋ ਦੀ NGO ਮੰਨੀ ਜਾਂਦੀ ਸੀ, ਉਹਨੂੰ ਵੀ ਕਈ ਚੀਨੀ ਜਿਹੜੇ ਕਾਰੋਬਾਰੀ ਨੇ ਉਹਨਾਂ ਨੇ ਫੰਡ ਦਿੱਤੇ ਹੈ। ਪਰ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਟਰੂਡੋ ਜਿੰਨਾ ਚਿਰ ਉਸ NGO ਦੇ ਕਰਤਾ ਧਰਤਾ ਸੀਗੇ ਜਾਂ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਬਣੇ ਨੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਉਸ NGO ਨਾਲ ਕੋਈ ਰਾਬਤਾ ਨਹੀਂ ਰੱਖਿਆ। ਸੋ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਉੱਥੇ ਹੀ ਟਰੂਡੋ ਨੇ ਨਿਬੇੜਤੀਆਂ ਸੀਗੀਆਂ। ਅਗਲੀ ਗੱਲ ਕਰੀਏ ਨੋਵਾ ਸਕੋਸ਼ੀਆ ਦੇ ਡਾਰਟਮਾਊਥ ਦੀ। ਡਾਰਟਮਾਊਥ ਦੇ ਵਿੱਚ ਰਹਿਣ ਵਾਲੇ ਇੱਕ ਜੋੜੇ ਨੇ ਸਿਹਤ ਸਹੂਲਤਾਂ ਤੇ ਸਵਾਲ ਚੁੱਕਦਿਆਂ ਆਪਣੀ ਧੀ ਦੀ ਮੌਤ ਦੇ ਮਾਮਲੇ ਦੇ ਵਿੱਚ ਸੂਬੇ ਦੀਆਂ ਸਿਹਤ ਸਹੂਲਤਾਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਡਾਰਟਮਾਊਥ ਦੇ ਵਿੱਚ ਰਹਿਣ ਵਾਲੇ ਇਸ ਜੋੜੇ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਦੀ ਮੌਤ ਮਾਨਸਿਕ ਸਿਹਤ ਸਹੂਲਤਾਂ ਨਾ ਮਿਲਣ ਕਰਕੇ ਹੋਈ ਹੈ। ਉਹ ਇਹ ਗੱਲ ਜਾਣਨਾ ਚਾਹੁੰਦੇ ਨੇ ਕਿ ਇਹ ਪਤਾ ਲੱਗਣ ਦੇ ਬਾਵਜੂਦ ਕਿ ਉਸ ਨੂੰ ਮਾਨਸਿਕ ਸਿਹਤ ਦੇ ਵਿੱਚ ਇਲਾਜ ਚਾਹੀਦਾ, ਤਾਂ ਇਹ ਇਲਾਜ ਮੌਕੇ ਸਿਰ ਕਿਉਂ ਨਹੀਂ ਦਿੱਤਾ ਗਿਆ। ਮਾਈਕਲ ਅਤੇ ਉਸ ਦੀ ਪਤਨੀ ਇਰੀਨਾ ਦਾ ਕਹਿਣਾ ਹੈ ਕਿ ਉਸ ਦੀ ਧੀ ਯੂਲੀਆ ਐਂਡਰੀਚੁਕ ਨੂੰ ਹਾਲ ਹੀ ਦੇ ਸਾਲਾਂ ਦੇ ਵਿੱਚ ਮਾਨਸਿਕ ਸਿਹਤ ਦੇ ਮਾਮਲੇ ਦੇ ਵਿੱਚ ਸੰਘਰਸ਼ ਕਰਨਾ ਪਿਆ ਸੀ ਤੇ ਇਸ ਦੇ ਲਈ ਉਹ ਸਟਾਫ ਦੀ ਕਮੀ ਨੂੰ ਜ਼ਿੰਮੇਵਾਰ ਕਰਾਰ ਦਿੰਦੇ ਨੇ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ 32 ਸਾਲਾ ਯੂਲੀਆ ਐਂਡਰੀਚੁਕ ਦੀ
ਨਵੰਬਰ ਦੇ ਵਿੱਚ ਵੁੱਡਲੌਨ ਲਾਇਬ੍ਰੇਰੀ ਦੇ ਨੇੜੇ ਇੱਕ ਗੁਆਂਢ ਦੇ ਵਿੱਚ ਹੀ ਉਹਦੀ ਮੌਤ ਹੋ ਗਈ ਸੀ ਤੇ ਕੁਝ ਦਿਨ ਪਹਿਲਾਂ ਹੀ ਇੱਕ ਕਲੀਨਿਕ ਦੇ ਵਿੱਚ ਉਸਦੀ ਅਪਾਇੰਟਮੈਂਟ ਸੀ। ਉਸਨੇ ਡਾਕਟਰ ਨੂੰ ਮਿਲਣਾ ਸੀ, ਪਰ ਉਹ ਰੱਦ ਹੋ ਗਈ ਸੀ। ਹੁਣ ਯੂਲੀਆ ਐਂਡਰੀਚੁਕ ਦੀ ਜਿਹੜੀ ਮਾਤਾ ਹੈ ਇਰੀਨਾ, ਉਹਦਾ ਕਹਿਣਾ ਇਹ ਹੈ ਕਿ ਨੋਵਾ ਸਕੋਸ਼ੀਆ ਦੇ ਡਾਵਾਂਡੋਲ ਹੋਈ ਮਾਨਸਿਕ ਸਿਹਤ ਪ੍ਰਣਾਲੀ ਨੇ ਉਹਨਾਂ ਦੀ ਧੀ ਦੀ ਜਾਨ ਲੈ ਲਈ ਹੈ। ਯੂਲੀਆ ਦੇ ਪਿਤਾ ਮਾਈਕਲ ਐਂਡਰੀਚੁਕ ਨੇ ਵੀ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਆਪਣੀ ਧੀ ਦੀ ਮੌਤ ਦੇ ਕਾਰਨਾਂ ਨੂੰ ਮਾਨਸਿਕ ਸਿਹਤ ਪ੍ਰਣਾਲੀ ਨੂੰ ਮੰਨਦੇ ਹਾਂ ਤੇ ਇਹ ਗੱਲ ਬਿਲਕੁਲ ਸੱਚ ਹੈ। ਦੱਸਦੇ ਚੱਲੀਏ ਕਿ ਇਹ ਪਰਿਵਾਰ 2000 ਦੇ ਵਿੱਚ ਲਾਤਵੀਆ ਤੋਂ ਕੈਨੇਡਾ ਆ ਗਿਆ ਸੀ। ਯੂਲੀਆ ਹੈਲੀਫੈਕਸ ਦੇ ਵਿੱਚ ਹਾਈ ਸਕੂਲ ਗਈ ਸੀ। ਉਹ ਇਸ ਤੋਂ ਬਾਅਦ ਆਪਣੇ ਮਾਪਿਆਂ ਦੇ ਕੋਲ ਵਾਪਸ ਵੀ ਆ ਗਈ ਸੀ ਯੂਨੀਵਰਸਿਟੀ ਜਾਣ ਤੋਂ ਬਾਅਦ। ਉਹ ਬੇਸ਼ੱਕ ਇੱਕ ਵਿਦਿਆਰਥੀ ਸੀ, ਪਰ ਉਹਦੀ ਪੇਂਟਿੰਗ ਤੇ ਉਹਨੂੰ ਹੋਰ ਕਾਫੀ ਸਪੋਰਟਸ ਤੇ ਕਾਫੀ ਸ਼ੌਂਕ ਸਨ ਅਤੇ ਉਹ ਡਲਹੌਜ਼ੀ ਯੂਨੀਵਰਸਿਟੀ ਦੇ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਦੇ ਆਖਰੀ ਸਾਲ ਦੇ ਵਿੱਚ ਸੀ। 2020 ਦੇ ਵਿੱਚ ਉਹ ਡਿਪਰੈਸ਼ਨ ਤੋਂ ਪ੍ਰਭਾਵਿਤ ਹੋ ਗਈ ਸੀ। ਉਹਦੀ ਮਾਨਸਿਕ ਸਿਹਤ ਹੌਲੀ-ਹੌਲੀ ਵਿਗੜਦੀ ਗਈ ਤਾਂ ਉਹਦਾ ਇਲਾਜ ਵੀ ਸ਼ੁਰੂ ਹੋ ਗਿਆ ਸੀ, ਪਰ ਮਾਪਿਆਂ ਦਾ ਮੰਨਣਾ ਇਹ ਹੈ ਕਿ ਜੇਕਰ ਉਸ ਨੂੰ ਇਹ ਇਲਾਜ ਲਗਾਤਾਰ ਮਿਲਦਾ ਰਹਿੰਦਾ ਤਾਂ ਉਸ ਨੂੰ ਬਚਾਇਆ ਜਾ ਸਕਦਾ ਸੀ, ਉਸਦੀ ਜਾਨ ਬਚਾਈ ਜਾ ਸਕਦੀ ਸੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਵੱਲੋਂ ਤੀਜੀ ਪਾਰਟੀ ਵੱਲੋਂ ਚੋਣਾਂ ਦੇ ਵਿੱਚ ਐਡਵਰਟਾਈਜ਼ਿੰਗ ਉੱਤੇ ਖਰਚਾ ਕਰਨ ਸੰਬੰਧੀ ਪੇਸ਼ ਕੀਤੇ ਗਏ ਨਿਯਮਾਂ ਨੂੰ ਓਨਟਾਰੀਓ ਦੀ ਅਦਾਲਤ ਵੱਲੋਂ ਗੈਰ ਸੰਵਿਧਾਨਕ ਕਰਾਰ ਦਿੰਦਿਆਂ ਹੋਇਆਂ ਖਾਰਜ ਕਰ ਦਿੱਤਾ ਗਿਆ। 2021 ਤੋਂ ਪਹਿਲਾਂ ਚੋਣਾਂ ਦਾ ਐਲਾਨ ਹੋਣ ਤੋਂ 6 ਮਹੀਨੇ ਪਹਿਲਾਂ ਤੀਜੀਆਂ ਧਿਰਾਂ ਨੂੰ ਇਸ਼ਤਿਹਾਰਬਾਜ਼ੀ ਉੱਤੇ $6 ਲੱਖ ਖਰਚ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਉਸ ਸਾਲ ਸਰਕਾਰ ਨੇ ਖਰਚੇ ਦੇ ਲਈ ਚੋਣਾਂ ਤੋਂ ਪਹਿਲਾਂ ਵਾਲੇ ਸੀਮਿਤ ਜਿਹੜਾ ਸਮਾਂ ਸੀਗਾ ਉਹਨੂੰ ਵਧਾ ਕੇ 1 ਸਾਲ ਕਰ ਦਿੱਤਾ ਸੀ, ਪਰ ਖਰਚੀ ਜਾਣ ਵਾਲੀ ਰਕਮ ਦੇ ਵਿੱਚ ਕੋਈ ਵਾਧਾ ਨਹੀਂ ਸੀ ਕੀਤਾ। ਉਧਰ ਦੂਜੇ ਪਾਸੇ ਗੱਲ ਕਰੀਏ ਓਨਟਾਰੀਓ ਦੀ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ 2 ਜਣਿਆਂ ਦੇ ਮ੍ਰਿਤਕ ਪਾਏ ਜਾਣ ਉੱਤੇ ਇਸ ਆਂਢ ਗੁਆਂਢ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪਤਾ ਇਹ ਲੱਗਿਆ ਕਿ ਕੈਲਡਨ ਦੇ ਰਿਹਾਇਸ਼ੀ ਏਰੀਆ ਦੇ ਵਿੱਚ ਪੁਲਿਸ ਨੂੰ ਇੱਕ ਘਰ ਤੋਂ ਗੜਬੜੀ ਦੀਆਂ ਰਿਪੋਰਟਾਂ ਮਿਲੀਆਂ ਸਨ। ਜਦੋਂ ਪੁਲਿਸ ਉੱਥੇ ਪਹੁੰਚੀ ਸੀ ਤਾਂ ਉੱਥੇ 2 ਜਣਿਆਂ ਦੀਆਂ ਪੁਲਿਸ ਨੂੰ ਲਾਸ਼ਾਂ ਮਿਲੀਆਂ ਸਨ। ਮ੍ਰਿਤਕਾਂ ਦੀ ਪਛਾਣ ਜਿਹੜੀ ਹੈ ਪੁਲਿਸ ਨੇ ਨਹੀਂ ਕੀਤੀ ਤੇ ਮੌਤ ਦੇ ਕਾਰਨਾਂ ਦਾ ਵੀ ਖੁਲਾਸਾ ਨਹੀਂ ਕੀਤਾ ਗਿਆ, ਪਰ ਪੁਲਿਸ ਜਾਂਚ ਦਾ ਕਹਿਣਾ ਇਹ ਹੈ ਕਿ ਉਹਨਾਂ ਦੀਆਂ ਮੌਤਾਂ ਸ਼ੱਕ ਦੇ ਘੇਰੇ ਦੇ ਵਿੱਚ ਨੇ। ਜਾਂਚਕਾਰਾਂ ਦਾ ਕਹਿਣਾ ਇਹ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਜਨਤਾ ਨੂੰ ਹੁਣ ਉੱਥੇ ਕਿਸ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਪੁਲਿਸ ਨੇ ਇਹ ਵੀ ਜਿਹੜੀ ਗੱਲ ਤਸਦੀਕ ਕੀਤੀ ਕਿ ਫਿਲਹਾਲ ਇਸ ਮਸਲੇ ਤੇ ਇਸ ਨਤੀਜੇ ਤੇ ਪਹੁੰਚਣਾ ਕਿ ਇਸ ਘਰ ਦੇ ਵਿੱਚ ਕੋਈ ਲੜਾਈ ਹੋਈ ਹੈ ਜਾਂ ਹਮਲਾ ਹੋਇਆ ਤਾਂ ਇਹ ਵੀ ਇੱਕ ਜਲਦਬਾਜ਼ੀ ਹੋਏਗੀ। ਗੱਲ ਕਰੀਏ ਟੋਰਾਂਟੋ ਦੀ ਜਨਵਰੀ ਦੇ ਵਿੱਚ ਇੱਕ 6 ਸਾਲਾ ਬੱਚੇ ਨੂੰ ਕਥਿਤ ਤੌਰ ਉੱਤੇ ਬਾਕੀ ਵਿਦਿਆਰਥੀਆਂ ਨਾਲੋਂ ਪਾਸੇ ਕਰਕੇ ਅਲਮਾਰੀ ਜਿੰਨੇ ਆਕਾਰ ਦੇ ਕਮਰੇ ਦੇ ਵਿੱਚ ਬੰਦ ਕਰਨ ਦੀ ਘਟਨਾ ਵਾਪਰੀ ਸੀ ਤੇ ਹੁਣ ਟੋਰਾਂਟੋ ਐਲੀਮੈਂਟਰੀ ਸਕੂਲ ਦੇ 3 ਅਮਲਾ ਮੈਂਬਰਾਂ ਦੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਵਾਪਰੀ ਸੀ ਤੇ ਹੁਣ ਇਸ ਬੋਰਡ ਨੇ ਲੰਘੇ ਦਿਨੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੋਹਨ ਫਿਸ਼ਰਸ ਜੂਨੀਅਰ ਪਬਲਿਕ ਸਕੂਲ ਦੇ ਵਿੱਚ ਵਾਪਰੀ ਇਸ ਨਸਲਵਾਦੀ ਘਟਨਾ ਤੋਂ ਉਹਨਾਂ ਦਾ ਸਟਾਫ ਜਾਣੂ ਹੈ ਤੇ ਨਤੀਜੇ ਵਜੋਂ ਇਸ ਸਕੂਲ ਦੇ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਇੱਕ ਟੀਚਰ ਨੂੰ ਘਰ ਤੋਂ ਕੰਮ ਕਰਨ ਦੇ ਲਈ ਆਖ ਦਿੱਤਾ ਗਿਆ। ਇਸ ਬੱਚੇ ਦੀ ਮਾਤਾ ਫਰੀਦਾ ਨੇ ਦੱਸਿਆ ਕਿ ਇਹ ਘਟਨਾ ਬਹੁਤ ਹੀ ਤਕਲੀਫਦੇਹ ਹੈ ਅਤੇ ਕਿਆਸ ਤੋਂ ਪਰੇ ਸੀ। ਫਰੀਦਾ ਨੇ ਦੱਸਿਆ ਕਿ ਉਹਨਾਂ ਦੇ ਅਤੇ ਉਹਨਾਂ ਦੇ ਬੇਟੇ ਦੇ ਖਿਲਾਫ ਨਸਲਵਾਦੀ ਵਤੀਰੇ ਦੀਆਂ ਵਿਵਹਾਰ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਨੇ, ਪਰ ਜਨਵਰੀ ਵਾਲੀ ਘਟਨਾ ਨੇ ਤਾਂ ਸਭ ਕੁਝ ਹਿਲਾ ਕੇ ਹੀ ਰੱਖ ਦਿੱਤਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਨੂੰ 30 ਮਿੰਟ ਦੇ ਲਈ ਅਲਮਾਰੀ ਵਰਗੇ ਇੱਕ ਨਿੱਕੇ ਜਿਹੇ ਕਮਰੇ ਦੇ ਵਿੱਚ ਬੰਦ ਰੱਖਿਆ ਗਿਆ ਸੀ। ਹੁਣ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਇਹ ਗੱਲ ਕਹੀ ਹੈ ਕਿ ਉਹ ਮਾਮਲੇ ਦੀ ਜਾਂਚ ਜਲਦ ਤੋਂ ਜਲਦ ਪੂਰੀ ਕਰਨ ਵੱਲ ਕੰਮ ਕਰ ਰਹੇ ਨੇ ਤੇ ਉਸ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਫਰੀਦਾ ਨੇ ਦੱਸਿਆ ਕਿ 31 ਜਨਵਰੀ ਨੂੰ ਉਸ ਦੇ ਬੱਚੇ ਨੂੰ ਆਫਿਸ ਭੇਜਿਆ ਗਿਆ। ਜਦੋਂ ਉਹ ਆਫਿਸ ਦੇ ਵਿੱਚ ਸੀ ਤਾਂ ਹੋਰ ਇੱਕ ਬੱਚਾ ਮੈਡੀਕਲ ਟ੍ਰੀਟਮੈਂਟ ਦੇ ਲਈ ਆਫਿਸ ਆਇਆ ਸੀ। ਫਰੀਦਾ ਦੇ ਲੜਕੇ ਨੇ ਉਸ ਬੱਚੇ ਤੋਂ ਪੁੱਛਿਆ ਕਿ ਉਸ ਨੂੰ ਕੀ ਹੋਇਆ, ਕਿਉਂਕਿ ਦੋਵੇਂ ਬੱਚੇ ਇੱਕ ਦੂਜੇ ਨੂੰ ਜਾਣਦੇ ਸਨ। ਤਾਂ ਇਸ ਤੋਂ ਬਾਅਦ ਇਹ ਆਖਦਿਆਂ ਹੋਇਆਂ ਫਰੀਦਾ ਦੇ ਲੜਕੇ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਕਿ ਉਹ ਦੂਜਿਆਂ ਦਾ ਧਿਆਨ ਭਟਕਾ ਰਿਹਾ। ਫਰੀਦਾ ਨੇ ਇਹ ਵੀ ਦੋਸ਼ ਲਾਇਆ ਕਿ
ਆਮ ਦਿਨਾਂ ਦੇ ਵਿੱਚ ਉਸ ਦੇ ਬੇਟੇ ਨੂੰ ਹੋਰਨਾਂ ਬੱਚਿਆਂ ਨਾਲੋਂ ਵੱਖਰਾ ਕਰਕੇ ਇੱਕ ਖਰਾਬ ਜਿਹੇ ਡੈਸਕ ਉੱਤੇ ਬਿਠਾ ਦਿੱਤਾ ਜਾਂਦਾ ਹੈ ਤੇ ਉਸ ਨੇ ਦੱਸਿਆ ਕਿ ਉਸ ਦੀ ਪੂਰੀ ਕਲਾਸ ਦੇ ਵਿੱਚ ਉਸ ਦਾ ਬੱਚਾ ਹੀ ਇੱਕ ਇਕੱਲਾ ਵਿਦਿਆਰਥੀ ਹੈ ਜਿਹਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਹੁੰਦਾ ਤੇ ਜਿਹਦੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਵੀ ਆਪਾਂ ਜਿਹੜਾ ਉਹ ਕਹਿ ਸਕਦੇ ਹਾਂ। ਸੋ ਫਰੀਦਾ ਨੇ ਇਸ ਪੂਰੇ ਘਟਨਾਕ੍ਰਮ ਉੱਤੇ ਫਰੀਦਾ ਜਿਹੜੀ ਆ ਉਹ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਤੇ ਉਹਨੇ ਕਿਹਾ ਕਿ ਹੁਣ ਇਹ ਕਿਸੇ ਹੋਰ ਨਾਲ ਨਾ ਵਾਪਰੇ ਤੇ ਇਹਦੇ ਲਈ ਅਸੀਂ ਜੱਦੋ-ਜਹਿਦ ਜਿਹੜੀ ਆ ਉਹ ਕਰਾਂਗੇ। ਓਨਟਾਰੀਓ ਦੇ ਡੌਨ ਵੈਲੀ ਪਾਰਕਵੇ ਦੇ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਸਨ ਤੇ ਇਸ ਕਰਕੇ GTA ਦੇ ਜਿਹੜੇ ਕਮਿਊਟਰਸ ਨੇ ਉਹਨਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਪਤਾ ਲੱਗਿਆ ਕਿ ਹਾਈਵੇ 401 ਦੇ ਦੱਖਣ ਦੇ ਵੱਲ ਸਵੇਰੇ ਇਹ ਹਾਈਵੇ ਦੀਆਂ ਜਿਹੜੀਆਂ ਦੱਖਣ ਵਾਲੀਆਂ ਲੇਨਸ ਨੇ ਉਹਨਾਂ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਹਾਦਸੇ ਦੇ ਕਰਕੇ ਸਾਰਾ ਟ੍ਰੈਫਿਕ ਜਿਹੜਾ ਹਾਈਵੇ ਦੇ ਇੱਕ ਪਾਸੇ ਹੀ ਸਿਮਟ ਗਿਆ ਸੀ ਤੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਦਿੱਕਤ ਪੇਸ਼ ਆਈ ਸੀ। ਪਤਾ ਲੱਗਿਆ ਕਿ 8 ਤੋਂ ਵੱਧ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਸਨ। ਸੋ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।